ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨੇਪਾਲ ਬਾਰੇ। ਸੋ ਨੇਪਾਲ ਦੀ ਪ੍ਰੈਜ਼ੀਡੈਂਟ ਨੇ ਨੇਪਾਲ ਦੇ ਨਕਸ਼ੇ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਕਸ਼ੇ ਵਿੱਚ ਭਾਰਤ ਦੇ 3 ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਗਿਆ ਹੈ। ਭਾਰਤੀ ਮੀਡੀਆ ਵੱਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਬਦਨਾਮ ਕਰਨ ਦੇ ਲਈ ਉਹਨਾਂ ਦੇ ਇਖਲਾਕ ਤੇ ਝਿੱਕੜ ਸੁੱਟਿਆ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਹਕੂਮਤ ਦੇ ਲਈ ਇੱਕ ਤੋਂ ਬਾਅਦ ਇੱਕ ਸ਼ੌਕ ਪਿਛਲੇ ਸਾਰੇ ਪੀਰੀਅਡ 'ਚ ਦੇਖਣ 'ਚ ਆਇਆ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਭਾਰਤ ਦੀ ਫੋਰਨ ਪਾਲਿਸੀ ਟੋਟਲੀ ਕਲੈਪਸ ਹੋਈ ਹੈ। ਉਹਨਾਂ ਨੂੰ ਹਨੇਰੇ ਤੇ ਚਾਨਣ ਦੇ ਵਿੱਚ ਫਰਕ ਵੀ ਨਜ਼ਰ ਨਹੀਂ ਆ ਰਿਹਾ ਕਿ ਕੀ ਹੋ ਗਿਆ ਸਾਡੇ ਨਾਲ। ਉਹਨਾਂ ਦਾ ਰਿਐਕਸ਼ਨ ਇਸੇ ਲਾਈਨ ਤੇ ਹੀ ਦੇਖਿਆ ਜਾ ਸਕਦਾ। ਅਸੀਂ ਦੇਖਦੇ ਹਾਂ ਵੀ ਬਹੁਤ ਵਾਰ ਜਦੋਂ ਤਾਕਤ ਦੇ ਨਸ਼ੇ 'ਚ ਕੋਈ ਅੰਨਾ ਹੁੰਦਾ ਹੈ, ਕਿਉਂਕਿ ਤਾਕਤ ਉਹ ਵੀ ਐਬਸੋਲੂਟ ਤਾਕਤ, ਜਿਹਦੇ ਬਾਰੇ ਅਗੇਨ ਇੰਗਲੈਂਡ ਦੇ ਇੱਕ ਲਾਰਡ ਦੀ ਇਹ ਕੋਟ ਹੈ ਕਿ ਪਾਵਰ ਕਰਪਟਸ ਅ ਮੈਨ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਕਿ ਜਦੋਂ ਬਿਲਕੁਲ ਐਬਸੋਲੂਟ ਪਾਵਰ ਮਿਲਦੀ ਹੈ ਕਿਸੇ ਨੂੰ, ਵੈਸੇ ਤਾਂ ਪਾਵਰ ਆਪਣੇ ਆਪ 'ਚ ਹੀ ਕਰਪਟ ਕਰਦੀ ਹੈ, ਤੁਹਾਨੂੰ ਭ੍ਰਿਸ਼ਟ ਕਰਦੀ ਹੈ, ਲੇਕਿਨ ਜੇ ਤੁਹਾਡੇ ਤੇ ਕੋਈ ਚੈੱਕ ਐਂਡ ਬੈਲੈਂਸ ਨਾ ਰਹੇ, ਐਬਸੋਲੂਟ ਪਾਵਰ ਹੋਏ, ਫਿਰ ਤੁਸੀਂ ਐਬਸੋਲੂਟਲੀ ਕਰਪਟ ਹੋ ਜਾਂਦੇ ਹੋ। ਸੋ ਜ਼ਾਹਰ ਹੈ ਕਿ ਤਾਕਤ ਦਾ ਇੱਕ ਆਪਣਾ ਨਸ਼ਾ ਹੁੰਦਾ ਹੈ। ਔਰ ਜਿਵੇਂ ਸੈਕੰਡ ਟਰਮ ਜਦੋਂ ਮੋਦੀ ਐਂਡ ਕੰਪਨੀ ਨੂੰ ਮਿਲੀ, ਜਿਹਦੇ 'ਚ ਉਹਨਾਂ ਕੋਲ ਐਬਸੋਲੂਟ ਪਾਵਰ ਹੀ ਨਹੀਂ, 2/3 ਮੈਜੋਰਿਟੀ ਉਹਨਾਂ ਨੂੰ ਆਪਣੇ ਬਲਬੂਤੇ ਤੇ ਪਾਰਲੀਮੈਂਟ 'ਚ ਮਿਲੀ। ਔਰ ਉਹਨਾਂ ਨੇ ਪਹਿਲੀ ਜਿਹੜੀ ਪ੍ਰੋਸੈਸ ਆਪਣੀ ਪਹਿਲੀ ਟਰਮ ਵੇਲੇ ਸ਼ੁਰੂ ਕੀਤੀ ਸੀ, ਜਿਵੇਂ ਉਹਨਾਂ ਨੇ ਜੁਡੀਸ਼ਰੀ ਨੂੰ ਇਨਫੈਕਟਿਵ ਬਣਾ ਲਿਆ ਸੀ ਜਾਂ ਆਪਣੇ ਅੰਗੂਠੇ ਥੱਲੇ ਲੈ ਆਂਦਾ ਸੀ। ਮੀਡੀਆ ਤਾਂ ਈਵਨ 2014 ਤੋਂ ਪਹਿਲਾਂ ਹੀ ਮੀਡੀਆ ਦੀ ਗੇਮ ਸੀ। ਕਿਵੇਂ ਇਹਨਾਂ ਨੇ ਵੱਡੇ ਜਿਹੜੇ ਮੀਡੀਆ ਹਾਊਸਿਸ ਨੇ, ਉਹਨਾਂ ਨੇ ਮਿਲੀਅਨਸ ਆਫ ਡਾਲਰਸ ਇਨਵੈਸਟ ਕੀਤੇ ਮੋਦੀ ਐਂਡ ਕੰਪਨੀ ਨੂੰ ਜਿਤਾਉਣ ਦੇ ਲਈ। ਕਿਵੇਂ ਫੇਕ ਮਾਡਲ ਹੁਣ ਸਾਹਮਣੇ ਆ ਰਿਹਾ, ਜਿਹਨੂੰ ਗੁਜਰਾਤ ਮਾਡਲ ਕਹਿੰਦੇ ਸੀ ਜੀ, ਵਿਕਾਸ ਦਾ ਮਾਡਲ, ਡਿਵੈਲਪਮੈਂਟ ਦਾ, ਸਭ ਫੇਕ। ਬੁਰਾ ਹਾਲ ਹੈ ਉੱਥੇ ਕਿਸਾਨਾਂ ਦਾ ਵੀ, ਹਰ ਸੈਕਸ਼ਨ ਦਾ। ਪਰ ਤੁਸੀਂ ਵੇਚਣਾ ਹੀ ਹੈ ਝੂਠ, ਵੇਚਣਾ ਹੈ ਝੂਠ, ਪਰੋਸਣਾ ਹੈ। ਸੋ ਮੀਡੀਆ ਜਿਹੜਾ ਉਹ ਹੱਬ ਸੀ ਉਸ ਝੂਠ ਨੂੰ ਵੇਚਣ ਦੇ ਲਈ, ਪਰੋਸਣ ਦੇ ਲਈ। ਔਰ ਜਦੋਂ 2019 ਚ ਬਿਲਕੁਲ ਹੀ ਸਾਰੀਆਂ ਹੀ ਤਿੰਨੋਂ ਬ੍ਰਾਂਚਿਸ, ਲੈਜਿਸਲੇਚਰ ਚ ਵੀ ਉਹਨਾਂ ਕੋਲ 2/3 ਆ ਗਿਆ, ਜੁਡੀਸ਼ਰੀ ਉਹਨਾਂ ਦੇ ਕੋਲ ਸੀ, ਮੀਡੀਆ ਉਹਨਾਂ ਦੇ, ਤੇ ਬਿਊਰੋਕ੍ਰੇਸੀ ਚ ਉਹਨਾਂ ਨੇ ਐਸਾ ਦਬਦਬਾ ਔਰ ਡਰ ਖੜਾ ਕਰ ਦਿੱਤਾ ਸੀ ਪਹਿਲੀ ਟਰਮ ਵੇਲੇ ਕਿ ਕੌਣ ਕੁਸਕ ਸਕਦਾ ਸੀ ਉਹਨਾਂ ਦੇ ਸਾਹਮਣੇ। ਔਰ ਫਿਰ ਉਹਨਾਂ ਨੇ ਜਿਹੜਾ ਇਸ ਐਬਸੋਲੂਟ ਪਾਵਰ ਦੇ ਹੰਕਾਰ ਦੇ ਵਿੱਚ ਪਹਿਲਾ ਫੈਸਲਾ 5 ਅਗਸਤ 2019 ਨੂੰ ਲਿਆ, ਉਹ ਆਪਣੇ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਉਂਦੇ ਆ। ਜੰਮੂ ਕਸ਼ਮੀਰ ਦਾ ਆਰਟੀਕਲ 370 ਦੇ ਨਾਲ ਜਿਹੜਾ ਸਪੈਸ਼ਲ ਸਟੇਟਸ ਸੀ ਉਹਨੂੰ ਖਤਮ ਕੀਤਾ, ਸਟੇਟ ਦੀ ਹੋਂਦ ਹੀ ਮਿਟਾ ਦਿੱਤੀ। ਜੇ ਅੱਜ ਤੁਸੀਂ ਜੋ ਚੀਨ ਨੇ ਇਹਨਾਂ ਦੇ ਨਾਲ ਕੀਤਾ, ਜੋ ਨੇਪਾਲ ਨੇ ਕੀਤਾ, ਇਸ ਸਾਰੇ ਨੂੰ ਦੇਖੋਗੇ ਤੇ ਇਹਦੀਆਂ ਜੜ੍ਹਾਂ ਵੀ ਜਾ ਕੇ ਉਹ ਇਹਨਾਂ ਦੇ ਨਸ਼ੇ ਦੇ ਵਿੱਚ ਤਾਕਤ ਦੇ ਅੰਨੇ ਹੋਇਆ ਨੇ। ਜੋ ਜੰਮੂ ਕਸ਼ਮੀਰ ਦਾ ਸਟੇਟਸ ਜਦੋਂ ਤੋੜਿਆ, ਉਹਨਾਂ ਨੂੰ ਯੂਨੀਅਨ ਟੈਰੀਟਰੀਜ਼ ਬਣਾਇਆ, ਇੱਕ ਜੰਮੂ ਕਸ਼ਮੀਰ ਬਣਾ ਦਿੱਤੀ ਯੂਨੀਅਨ ਟੈਰੀਟਰੀ, ਇੱਕ ਲਦਾਖ ਬਣਾ ਦਿੱਤੀ। ਉਸ ਵੇਲੇ ਹੀ ਚੀਨ ਨੇ ਰਾਈਟ ਅਵੇ ਪ੍ਰੋਟੈਸਟ ਕੀਤਾ ਕਿ ਭਾਈ ਇਹ ਤਾਂ ਡਿਸਪਿਊਟਡ ਟੈਰੀਟਰੀ ਹੈ ਯੂਐਨ ਦੇ ਥੱਲੇ, ਤੁਸੀਂ ਕਿਵੇਂ ਲਦਾਖ ਨੂੰ ਜਿਹੜਾ ਸਿੱਧਾ ਆਪਣੇ ਕੰਟਰੋਲ ਥੱਲੇ ਲੈ ਸਕਦੇ ਹੋ। ਤੇ ਨਾਲ ਦੀ ਨਾਲ ਕਿਉਂਕਿ ਇਹਨਾਂ ਨੇ ਜਿਹੜਾ ਨਕਸ਼ਾ ਜਾਰੀ ਕੀਤਾ, ਲਦਾਖ ਤਾਂ ਉਹਨਾਂ ਨੇ ਸ਼ੋਅ ਕੀਤਾ ਹੀ ਕੀਤਾ ਆਪਣਾ, ਨਾਲ ਦੀ ਨਾਲ ਉਹਨਾਂ ਨੇ ਜਿਹੜੇ ਨੇਪਾਲ ਦੇ ਏਰੀਏ, ਜਿਹੜੇ ਅਗੇਨ ਨੇਪਾਲ ਦੀਆਂ ਨਜ਼ਰਾਂ 'ਚ ਡਿਸਪਿਊਟਡ ਸੀ ਫॉर ਮੈਨੀ ਇਅਰਸ, ਉਹਦੇ ਲਈ ਉਹਨਾਂ ਨੂੰ ਕਹਿੰਦੇ ਸੀ ਗੱਲਬਾਤ ਕਰੋ। ਉਹਦੇ 'ਚ ਕਾਲਾ ਪਾਣੀ ਹੈ, ਲਿਪੂ ਲੇਕ ਹੈ, ਔਰ ਤੀਸਰਾ ਇਲਾਕਾ ਜਿਹੜਾ ਲਿੰਪਿਆਥੁਰਾ, ਇਸ ਦੇ ਉੱਤੇ ਉਹ ਭਾਰਤ ਨੇ ਆਪਣੇ ਨਕਸ਼ੇ 'ਚ ਦਿਖਾਏ। ਸੋ ਹੁਣ ਜ਼ਾਹਰ ਹੈ ਵੀ ਚੀਨ ਨੇ ਤਾਂ ਉਸ ਦਾ ਜਵਾਬ ਦੇ ਦਿੱਤਾ ਹੈ, ਕਿਉਂਕਿ ਉਹ ਗੱਲਾਂ 'ਚ ਯਕੀਨ ਨਹੀਂ ਰੱਖਦੇ, ਕੰਮ 'ਚ ਕਰਦੇ ਨੇ। ਕਿ ਉਹਨਾਂ ਨੇ ਉਸ ਗਲਵਾਨ ਵੈਲੀ 'ਚ ਜਿੱਥੋਂ 62 ਦੀ ਸਾਰੀ ਗੱਲ ਸ਼ੁਰੂ ਹੋਈ ਸੀ, ਉਹਦੇ 'ਚ ਉਹਨਾਂ ਨੇ ਆ ਕੇ ਔਰ ਜਿਹੜਾ ਇਹਨਾਂ ਦੇ ਦੋਨੋਂ ਤਿੰਨੋਂ ਸੈਕਟਰਸ ਦੇ ਵਿੱਚ, ਇੱਕ ਪਾਸੇ ਉਹਨਾਂ ਨੇ ਜਿਹੜਾ ਪਿੰਗ ਲੇਕ, ਉਸ ਦੇ ਉੱਤੇ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਉਸ ਰੀਜਨ ਦੇ ਵਿੱਚ ਜਿਹੜੀਆਂ 8 ਫਿੰਗਰ 'ਚ 3-4 ਇਹਨਾਂ ਕੋਲ ਸੀ, 3-4 ਉਹਨਾਂ ਕੋਲ ਸੀ, 1-2 ਡਿਸਪਿਊਟਡ ਸੀ, ਉਹ ਆ ਕੇ ਉਹਨਾਂ ਨੇ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਕਲਿਪਸ ਨੇ, ਉਹਨਾਂ ਦੀਆਂ ਫਿੰਗਰਸ ਨੇ, ਉਹਨਾਂ ਤੇ ਕਾਬੂ ਕਰ ਲਿਆ ਤੇ ਗਲਵਾਨ ਵੈਲੀ ਦੇ ਵਿੱਚ ਉਹਨਾਂ ਨੇ ਕੀਤਾ। ਔਰ ਨੇਪਾਲ, ਜ਼ਾਹਰ ਹੈ ਕਿ ਇਸ ਸਾਰੇ ਪੀਰੀਅਡ ਜਿਹੜਾ ਭਾਰਤ ਦਾ ਵਰਤਾਰਾ ਸੀ, ਜਦੋਂ
ਭਾਰਤ ਨੇ ਆਪਣੇ ਨਕਸ਼ੇ 'ਚ ਵੀ ਦਿਖਾਇਆ, ਕਾਲਾ ਪਾਣੀ, ਲਿਪੂ ਲੇਖ ਔਰ ਇਸ ਤੀਸਰੇ ਰੀਜਨ ਨੂੰ ਲਿੰਪਿਆ ਥੁਰਾ, ਤੇ ਉਹਨਾਂ ਨੇ ਕਿਹਾ ਵੀ ਗੱਲਬਾਤ ਕਰੋ। ਇਹਨਾਂ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਇੱਕਦਮ ਚੀਨ ਨੇ ਫਿਰ ਨੇਪਾਲ ਫੈਕਟਰ ਵੀ ਜਿਹੜਾ ਉਹ ਸਾਹਮਣੇ ਲੈ ਆਂਦਾ। ਉਹਨਾਂ ਦੀ ਪਾਰਲੀਮੈਂਟ ਨੇ ਪਾਸ ਕੀਤਾ ਕੋਰਟ ਆਫ ਆਰਮ ਚੇਂਜ ਕਰੋ ਭਾਈ, ਇਹ ਤਿੰਨੋਂ ਇਲਾਕੇ ਜਿਹੜੇ ਨੇ ਸਾਡੇ ਨੇ। ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ, ਪਰ ਫਿਰ ਵੀ ਇਹਨਾਂ ਨੂੰ ਲੱਗਾ ਕਿ ਜੀ ਕੋਈ ਗੱਲ ਨਹੀਂ ਹੈ, ਅਸੀਂ ਅਜੇ ਕੋਵਿਡ ਤੋਂ ਬਾਅਦ ਕਰਾਂਗੇ। ਉਹਦੇ ਤੇ ਫਿਰ ਉਹਨਾਂ ਦੇ ਦੂਜੇ ਹਾਊਸ ਨੇ ਵੀ ਪਾਸ ਕਰਤਾ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਨੇਪਾਲ ਦੀ ਪ੍ਰੈਜ਼ੀਡੈਂਟ ਹੈ ਵਿਦਿਆ ਦੇਵੀ ਭੰਡਾਰੀ, ਉਹਨੇ ਜਿਹੜਾ ਪਿਛਲੇ ਕੱਲ ਹੀ ਦਸਤਖਤ ਕਰਕੇ ਜਿਹੜਾ ਜਿਸ ਨੂੰ ਤੁਸੀਂ ਜਦੋਂ ਪੇਸ਼ ਕਰਦੇ ਹੋ ਰੈਜ਼ੋਲੂਸ਼ਨ ਹੁੰਦਾ ਹੈ, ਜਦੋਂ ਪਾਸ ਹੋ ਜਾਂਦਾ ਹੈ ਔਰ ਫਾਈਨਲੀ ਜਦੋਂ ਤੱਕ ਪ੍ਰੈਜ਼ੀਡੈਂਟ ਦੇ ਦਸਤਖਤ ਨਹੀਂ ਹੁੰਦੇ ਐਕਟ ਨਹੀਂ ਬਣਦਾ, ਕਾਨੂੰਨ ਨਹੀਂ ਬਣਦਾ। ਸੋ ਹੁਣ ਇਹ ਤਿੰਨੋਂ ਇਲਾਕੇ ਨੇਪਾਲ ਦੇ ਨਕਸ਼ੇ ਦਾ ਹਿੱਸਾ ਹੋਣਗੇ। ਉਹ ਉਹਨਾਂ ਦੇ ਕੋਰਟ ਆਫ ਆਰਮਸ ਦੇ ਵਿੱਚ ਹੋਣਗੇ। ਤਿੰਨੋਂ ਇਲਾਕੇ ਜਿਹਨਾਂ ਤੇ ਉਹਨਾਂ ਨੇ ਕਲੇਮ ਕੀਤਾ ਹੈ ਇਹ ਭਾਰਤ ਦੇ ਸੂਬੇ ਉੱਤਰਾਖੰਡ ਦੇ ਵਿੱਚ ਨੇ। ਇਸ ਵੇਲੇ ਭਾਰਤ ਦਾ ਕਬਜ਼ਾ ਹੈ ਔਰ ਇਹ ਸਾਰੇ ਦੇ ਨਾਲ ਜਿਹੜਾ ਜਦੋਂ ਹੁਣ ਇਹ ਤਿੰਨੋਂ ਹੀ ਨੇਪਾਲ ਦਾ ਹਿੱਸਾ ਦਿਖਾਏ ਗਏ ਨੇ ਤੇ ਇਹ ਇੱਕ ਨੈਸ਼ਨਲ ਸਿੰਬਲ ਦੇ ਤੌਰ ਤੇ ਵੀ ਹੋਏਗਾ ਇਸਤੇਮਾਲ। ਇਹਦੇ ਚ ਅਪਰ ਦੇ ਵਿੱਚ ਵੀ ਹਾਊਸ ਚ ਵੀ 58 ਚੋਂ 57 ਮੈਂਬਰਾਂ ਨੇ ਇਸ ਦੇ ਹੱਕ ਚ ਵੋਟ ਪਾਈ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜੇ ਉਹਨਾਂ ਦਾ ਲੈਟਰ ਹੈਡ ਹੈ ਨੇਪਾਲ ਦੇ ਆਫੀਸ਼ੀਅਲਸ ਦਾ, ਉਹਦੇ ਤੇ ਵੀ ਇਹ ਤਿੰਨੋਂ ਇਲਾਕੇ ਨੇਪਾਲ ਦਾ ਹਿੱਸਾ ਹੋਣਗੇ। ਔਰ ਜਿੰਨੇ ਉਹਨਾਂ ਦੇ ਫਿਰ ਡਿਪਲੋਮੈਟਿਕ ਮੂਵ ਨੇ ਉਹਦੇ 'ਚ ਵੀ ਇਹ ਯੂਜ਼ ਕਰਨਗੇ। ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਭਾਈ ਉੱਥੋਂ ਵਾਪਸ ਕੱਢੋ ਫੌਜ ਆਪਣੀ, ਕਾਲਾ ਪਾਣੀ ਔਰ ਦੂਸਰੇ ਤੋਂ। ਔਰ ਇਹ ਜਿਹੜਾ ਸਾਡਾ ਇਲਾਕਾ ਹੈ ਔਰ ਇਸ ਸੁਜ਼ਾਰ ਹੈ ਕਿ ਜਿਵੇਂ ਮੈਂ ਕਿਹਾ ਕਿ ਐਬਸੋਲੂਟ ਪਾਵਰ ਦੇ ਅੰਨੇ ਹੋਇਆਂ ਨੂੰ ਹੁਣ ਸ਼ਾਇਦ ਕੁਝ ਨਜ਼ਰ ਆਣਾ ਸ਼ੁਰੂ ਹੋਏ, ਜਦੋਂ ਚੀਨ ਨੇ ਵੀ ਵੱਡਾ ਝਟਕਾ ਦਿੱਤਾ ਹੈ ਔਰ ਨੇਪਾਲ ਨੇ ਵੀ ਦਿੱਤਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਇਸ ਵੇਲੇ ਤਾਕਤ ਦੇ ਅੰਨੇ ਨੇ ਇਹ ਇਸ ਪਾਸੇ ਨੂੰ ਤੁਰਨਗੇ, ਕਿਉਂਕਿ ਜਦੋਂ ਮੈਂ ਦੂਸਰੀ ਖਬਰ ਇਸ ਦੇ ਥੱਲੇ ਦੇਖੀ ਕਿ ਭਾਈ ਇਹਨਾਂ ਨੇ ਕਿਵੇਂ, ਇਹ ਇੱਕ ਘਟੀਆ ਲੋਕਾਂ ਦਾ ਕੰਮ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਲੌਜਿਕ ਦੇ ਨਾਲ ਆਪਣਾ ਕੇਸ ਅੱਗੇ ਤੋਰਨ ਦੀ ਸਮਰੱਥਾ ਨਾ ਹੋਏ ਜਾਂ ਫੈਕਟਸ ਦੇ ਨਾਲ ਤੁਸੀਂ ਨਾ ਗੱਲ ਕਰ ਸਕਦੇ ਹੋ ਤੇ ਫਿਰ ਤੁਸੀਂ ਮੱਡ ਸਲਿੰਗਿੰਗ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ, ਅਸੀਂ ਚਿੱਕੜ ਸੁੱਟਣਾ ਕਹਿੰਦੇ, ਔਰ ਚਿੱਕੜ ਸੁੱਟਣ 'ਚ ਹੁੰਦਾ ਇਖਲਾਕ ਦੇ ਉੱਤੇ ਪਾਠ। ਹੁਣ ਜ਼ਾਹਰ ਹੈ ਕਿ ਜਿਹੜੇ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਮਿਸਟਰ ਓਲੀ, ਉਹ ਬੜੇ ਇੱਕ ਮਜ਼ਬੂਤ ਸ਼ਖਸੀਅਤ, ਔਰ ਇਹ ਸਾਰੇ ਜਿਹੜੇ ਹੁਣ ਨੇਪਾਲ ਦੀ ਕੈਬਨਿਟ ਜਾਂ ਪਾਰਲੀਮੈਂਟ 'ਚ ਉਹਨਾਂ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਨੇ, ਇਹ ਸਾਰੇ ਉਹ ਨੇ ਜਿਨ੍ਹਾਂ ਨੇ ਸਟਰਗਲ ਕੀਤੀ ਰਾਜਾਸ਼ਾਹੀ ਦੇ ਖਿਲਾਫ, ਜਿਨ੍ਹਾਂ ਨੇ ਇੱਕ ਸਿਵਲ ਵਾਰ ਜਿਹੜੀ ਹੈ, ਜਿਹੜੀ ਇੱਕ ਰੈਵੋਲੂਸ਼ਨਰੀ ਵਾਰ ਸੀ ਉਹਨਾਂ ਲਈ, ਜਿਹਦੇ 'ਚ 40-50 ਹਜ਼ਾਰ ਗੋਰਖੇ ਮਾਰੇ ਗਏ। ਔਰ ਇਹ ਕਾਮਯਾਬੀ ਇਹ ਉਹੀ ਨੇ ਜਿਨ੍ਹਾਂ ਨੇ ਸਟਰਗਲ ਕੀਤੀ ਹੋਈ ਹੈ। ਹੁਣ ਜ਼ਾਹਰ ਹੈ ਕਿ ਵੈਸੇ ਵੀ ਕਮਿਊਨਿਸਟ ਪਾਰਟੀ ਦੀ ਲੀਨਿੰਗ ਜਿਹੜੀ ਹੈ ਉਹ ਚਾਈਨਾ ਵੱਲ ਸੀ, ਪਰ ਹਮੇਸ਼ਾ ਨੇਪਾਲ ਨੇ ਕੋਸ਼ਿਸ਼ ਕੀਤੀ ਵੀ ਧਰਮ ਵਜੋਂ ਅਸੀਂ ਹਿੰਦੂ ਹੈ, ਕਲਚਰਲੀ ਸਾਡੇ ਤੇ ਹਿੰਦੂ ਇੰਪੈਕਟਸ ਨੇ, ਔਰ ਭਾਰਤ ਦੇ ਨਾਲ ਲੈਂਡ ਲੌਕਡ ਹੋਣ ਕਰਕੇ ਬਾਰਡਰ ਵੀ ਲੱਗਦਾ ਹੈ। 32,000 ਦੇ ਕਰੀਬ ਨੇਪਾਲੀ ਸਿਟੀਜ਼ਨ ਜਿਹੜੇ ਗੋਰਖੇ ਨੇ ਉਹ ਭਾਰਤ ਦੀ ਫੌਜ ਦਾ ਹਿੱਸਾ ਨੇ, ਜੋ ਵਿਗਾੜਨਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਦੋਨੋਂ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ ਔਰ ਵੈਸੇ ਵੀ ਇਕਨੋਮਿਕਲੀ ਭਾਰਤ ਦੇ ਨੇੜੇ ਹੋਣਾ, ਇੱਥੋਂ ਕਲਕੱਤੇ ਤੋਂ ਚੀਜ਼ਾਂ ਜਾਂਦੀਆਂ ਨੇ, ਉਹਨਾਂ ਦੇ ਰੋਟੀ ਪੱਕਦੀ ਹੈ, ਬਿਲਕੁਲ ਡਿਪੈਂਡੈਂਟ ਨੇ। ਪਰ ਇਹਨਾਂ ਦਾ ਵਰਤਾਰਾ ਇਹ ਸੀ ਕਿ ਇਹਨਾਂ ਨੇ ਕੀ ਕਰ ਲੈਣਾ, ਇਹ ਤਾਂ ਸਾਡੇ ਤੇ ਹੀ ਡਿਪੈਂਡੈਂਟ ਨੇ। ਪਰ ਇਨ ਦਾ ਮੀਨ ਟਾਈਮ ਜਿਵੇਂ ਚਾਈਨਾ ਨੇ ਫਾਸਟ ਟੈਕਨੋਲੋਜੀ ਦੇ ਨਾਲ ਤਿੱਬਤ ਉਸ ਨੂੰ ਆਪਣੇ 'ਚ ਜਿਹੜਾ ਉਹਦੇ ਨਾਲ ਮਿਲਾਇਆ। ਜਿਵੇਂ ਅਸੀਂ ਦੇਖਦੇ ਹਾਂ ਕਿ ਬੀਜਿੰਗ ਔਰ ਲਹਾਸਾ ਜਿਹੜੀ ਤਿੱਬਤ ਦੀ ਕੈਪੀਟਲ ਹੈ, ਰੇਲਵੇ ਲਾਈਨ ਜਿਹੜਾ ਇੰਜੀਨੀਅਰਿੰਗ ਮਾਰਬਲ ਹੈ, ਤੇ ਨਾਲ ਦੀ ਨਾਲ ਉਹਨਾਂ ਨੇ ਲਹਾਸਾ ਦੇ ਨਾਲ ਹੀ ਤਿੱਬਤ ਦੇ ਬਾਰਡਰ ਲੱਗਦਾ ਹੈ ਨੇਪਾਲ ਦਾ, ਉਹਨਾਂ ਨੇ ਲਹਾਸਾ ਕਾਠਮੰਡੂ ਟ੍ਰੇਨ ਵੀ ਡਿਵੈਲਪ ਕਰਨੀ ਸ਼ੁਰੂ ਕਰ ਲਾਂ। ਬਹੁਤ ਸਾਰੇ ਪਹਾੜੀ ਇਲਾਕੇ ਦੂਜੇ ਔਰ ਬਾਕੀ ਸਪਲਾਈ ਲਾਈਨ ਵੀ, ਔਰ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਵੀ ਈਵਨ ਉਹਨਾਂ ਨੂੰ ਕਿਹਾ ਠੀਕ ਹੈ ਤੁਸੀਂ ਮੈਂਡਰਿਨ ਜਿਹੜਾ ਸਾਡੀ ਲੈਂਗੁਏਜ ਹੈ ਉਹਨੂੰ ਜੇ ਸਕੂਲਾਂ 'ਚ ਪੜ੍ਹਾਓ ਤੇ ਅਸੀਂ ਟੀਚਰ ਔਰ ਸਾਰਾ ਟੇਕ ਕੇਅਰ ਕਰਾਂਗੇ। ਹੁਣ ਇਸ ਵੇਲੇ ਇੱਕ ਬੜੀ ਐਨਰਜੈਟਿਕ ਜਿਹੜੀ ਚਾਈਨੀਜ਼ ਐਂਬੈਸਡਰ ਹੈ ਨੇਪਾਲ ਦੇ ਵਿੱਚ ਜਿਹੜੀ ਹੈ ਬੀਬੀ ਹਾਊਸ ਯਾਨਕੀ, ਇਹ ਪਾਕਿਸਤਾਨ ਦੇ ਵਿੱਚ ਵੀ ਹੁਣ ਤੋਂ ਇਸ ਤੋਂ ਪਹਿਲਾਂ 2-3 ਸਾਲ ਜਿਹੜੀ ਹੈ ਡਿਪਲੋਮੈਟ ਰਹੀ ਹੈ, ਔਰ ਉਹਦੇ ਨਾਲ ਹੁਣ ਇਹਨੂੰ ਮਿਸਟਰ ਓਲੀ ਨੂੰ ਜੋੜਿਆ ਜਾ ਰਿਹਾ ਪ੍ਰਾਈਮ ਮਿਨਿਸਟਰ ਨੂੰ। ਔਰ ਮੈਂ ਜੇ ਇਹਨਾਂ ਦੀ ਖਬਰ ਜਿਹੜੀ ਕਿ ਇਹਨਾਂ ਦੇ
ਇਸ ਕਿਸਮ ਦੇ ਝੂਠ ਪਰੋਸਣ ਵਾਲੇ ਅਖਬਾਰ ਨੇ ਉਹਨਾਂ ਦੇ ਵਿੱਚ ਹੀ ਛਪਦੀ ਹੈ। ਔਰ ਉਹਦੇ ਚ ਉਹਨਾਂ ਨੇ ਹੈਡਲਾਈਨ ਦਿੱਤੀ ਹੈ, ਹਿੰਦੀ ਦੀ ਅਖਬਾਰ ਹੈ, ਕਿ ਬੜਾ ਖੁਲਾਸਾ, ਚੀਨ ਦੇ ਬਿਊਟੀ ਟ੍ਰੈਪ ਚ ਫਸ ਗਏ ਨੇਪਾਲ ਦੇ PM ਓਲੀ, ਭਾਰਤ ਦੇ ਖਿਲਾਫ ਚੁੱਕੇ ਗਏ ਕਦਮ ਇਹ ਉਸ ਵਜ੍ਹਾ ਕਰਕੇ ਹੈ। ਔਰ ਇਹ ਇੰਨੀ ਪਾਵਰਫੁਲ ਹੋ ਗਈ ਹੈ ਚੀਨੀ ਔਰਤ ਕਿ ਓਲੀ ਸਰਕਾਰ ਹੀ ਨਹੀਂ, ਨੇਪਾਲ ਦੀ ਰੂਲਿੰਗ ਪਾਰਟੀ ਦੇ ਔਰ ਸਾਰੇ ਜਿਹੜੇ ਬਿਊਰੋਕਰੈਟ ਨੇ ਉਹਦੇ ਹਨੀ ਟ੍ਰੈਪ ਦੇ ਵਿੱਚ ਫਸੇ ਹੋਏ ਨੇ। ਔਰ ਉਹ ਉਹੀ ਕੁਛ ਕਰ ਰਹੇ ਨੇ ਜੋ ਇਹ ਬੀਬੀ ਹਾਊ ਜਾਨਕੀ ਕਹਿੰਦੀ ਹੈ। ਮੈਂ ਸਮਝਦਾ ਇਹ ਬਹੁਤ ਘਟੀਆ ਲੈਵਲ ਦੀ ਗੱਲ ਹੈ। ਔਰ ਇਹਦੇ ਚੋਂ ਲੰਬੀ ਚੌੜੀ ਕਹਾਣੀ ਉਹਦੀ ਬੀਬੀ ਦੀ ਫੋਟੋ ਵੀ ਦਿੱਤੀ ਹੋਈ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਚੀਨੀ ਲੌਬੀ ਹੈ ਇਹ ਇਸ ਤਰ੍ਹਾਂ ਹੀ ਕੰਮ ਕਰ ਰਹੀ ਹੈ ਇਸ ਬੀਬੀ ਰਾਹੀਂ। ਔਰ ਇਹ ਇਸ ਵੇਲੇ ਨੇਪਾਲ ਦਾ ਪ੍ਰਾਈਮ ਮਿਨਿਸਟਰ PM ਜਿਹੜਾ ਉਹ KP ਸ਼ਰਮਾ ਉਹਦਾ ਨਾਂ ਹੈ ਓਲੀ, ਉਹ ਕਾਫੀ ਦਿਨਾਂ ਤੋਂ ਇਸ ਔਰਤ ਦੀ ਖੂਬਸੂਰਤੀ ਦੇ ਜਾਲ 'ਚ ਫਸੇ ਹੋਏ ਨੇ। ਜਿਵੇਂ ਉਹ ਚਾਹੁੰਦੀ ਹੈ ਉਵੇਂ ਓਲੀ ਕਰਦੇ ਨੇ, ਉਹੀ ਕੁਝ ਬੋਲਦੇ ਨੇ। ਔਰ ਇਹ ਆਮ ਜਿਹੜਾ ਉਹਨਾਂ ਦਾ ਨੇਪਾਲ ਦੇ ਪ੍ਰਾਈਮ ਮਿਨਿਸਟਰ ਦਾ ਜਿਹੜਾ ਰਹਿਣ ਦਾ ਠਿਕਾਣਾ ਹੈ ਵਾਟਰ ਵਾਲੂ, ਉਸ ਦੇ ਵਿੱਚ ਉਹ ਬੇਰੋਕ ਟੋਕ ਆਂਦੀ ਜਾਂਦੀ ਹੈ। ਇੰਨੀ ਪ੍ਰਭਾਵਸ਼ਾਲੀ ਹੋ ਗਈ ਹੈ ਕਿ ਸਾਰੀ ਈਵਨ ਰੂਲਿੰਗ ਪਾਰਟੀ ਵੀ ਉਹਦੇ ਤੋਂ ਹੀ ਆਰਡਰ ਲੈਂਦੀ ਹੈ। ਔਰ ਇਹ ਜਿਹੜੀ ਯੰਗ ਉਹਨਾਂ ਦੀ ਡਿਪਲੋਮੈਟ ਹੈ ਚੀਨ ਦੀ, ਇਹ ਸਾਊਥ ਏਸ਼ੀਆ ਦੇ ਮਾਮਲਿਆਂ ਬਾਰੇ ਬੜੀ ਐਕਸਪਰਟ ਹੈ। ਔਰ ਇਹ ਪਾਕਿਸਤਾਨ 'ਚ ਵੀ ਰਹੀ। ਔਰ ਇਸ ਸਾਰੇ ਦੇ ਨਾਲ ਜਿਹੜਾ ਇਹ ਸਾਰਾ ਇਸ ਵੇਲੇ ਨੇਪਾਲ ਨੂੰ ਇਹ ਚਲਾ ਰਹੀ ਹੈ। ਜਿੰਨੀ ਇਹ ਖੂਬਸੂਰਤ ਔਰ ਅਟਰੈਕਟਿਵ ਹੈ ਉਨੀ ਵੱਡੀ ਇਹ ਡਿਪਲੋਮੈਟਿਕ ਵੀ ਹੈ ਔਰ ਬੜੀ ਸ਼ਾਤਰ ਹੈ। ਔਰ ਇਸ ਸਾਰੇ ਨੂੰ ਹੁਣ ਇਹਨੂੰ ਤੁਸੀਂ ਮਡ ਸਲਿੰਗਿੰਗ ਨਾ ਕਹੋ ਤੇ ਹੋਰ ਕੀ ਕਹੋਗੇ। ਸੋ ਜ਼ਾਹਰ ਹੈ ਇੱਕ ਪਾਸੇ ਇਹ ਵੀ ਦੱਸਦਾ ਹੈ ਕਿ ਵੀ ਕਿੰਨੀ ਫਰਸਟ੍ਰੇਸ਼ਨ ਹੈ। ਜੇ ਤਾਂ ਕੱਲੇ ਹੋਲੀ ਤੱਕ ਮਹਿਦੂਦ ਰਹਿੰਦੇ ਫਿਰ ਵੀ ਲੱਗਦਾ ਕਿ ਭਾਈ ਚਲੋ ਹੋ ਸਕਦਾ ਹੈ ਕੋਈ ਨਾ ਕੋਈ ਇਹਨਾਂ ਨੇ ਇਸ ਸਾਰੇ ਚੋਂ ਐਂਗਲ ਦੇ। ਹੁਣ ਤੁਸੀਂ ਸਾਰੀ ਰੂਲਿੰਗ ਪਾਰਟੀ ਨੂੰ ਵੀ ਉਸ ਨਾਲ ਜੋੜ ਦਿਓ, ਬੀਬੀ ਨੂੰ, ਉਹ ਸਾਰੇ ਮੈਂਬਰ ਪਾਰਲੀਮੈਂਟ ਵੀ ਜੋੜ ਦਿਓ, ਕਮਿਊਨਿਸਟ ਪਾਰਟੀ ਵੀ ਉਹਨਾਂ ਦੀ ਜੋੜ ਦਿਓ। ਸੋ ਜ਼ਾਹਰ ਹੈ ਕਿ ਭਾਈ ਇਹ ਜਿਹੜੀ ਭਾਰਤ ਦੀ ਹਕੂਮਤ ਹੈ ਉਹਨੂੰ ਤਾਂ ਫਿਰ ਇੱਕ ਯੰਗ ਡਿਪਲੋਮੈਟ ਨੇ ਮੁੱਦੇ ਨੂੰ ਮਾਰ ਦਿੱਤਾ ਹੈ। ਔਰ ਜਦੋਂ ਉਹਨਾਂ ਨੇ ਨਾਲ ਹੀ ਇਸ ਨਿਊਜ਼ ਕਿਹਾ ਵੀ ਇਹ ਪਹਿਲਾਂ 3 ਸਾਲ ਪਾਕਿਸਤਾਨ ਦੇ ਵਿੱਚ ਵੀ ਡਿਪਲੋਮੈਟ ਰਹੀ, ਫਿਰ ਮੈਨੂੰ ਇਸ ਗੱਲ ਦਾ ਲੱਗਾ ਕਿ ਮੈਂ ਕਿਹਾ ਕਿ ਭਾਈ ਕਿਉਂਕਿ ਇਹ ਦੋਨੋਂ ਹੀ ਚੀਨ ਪਾਕਿਸਤਾਨ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਟੌਪ ਪ੍ਰਾਇੋਰਟੀ ਹੁੰਦੀ ਹੈ ਆਲ ਦਾ ਟਾਈਮ, ਆਲ ਵੈਦਰ ਫਰੈਂਡ ਦੀ ਗੱਲ ਹੈ। ਔਰ ਜ਼ਾਹਰ ਹੈ ਕਿ ਵੀ ਇਹ ਇੱਕ ਐਕਸਪਰਟ ਹੋਏਗੀ ਆਪਣੇ ਫੀਲਡ ਦੀ, ਇੰਡੀਅਨ ਮਾਈਂਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੋਏਗੀ। ਔਰ ਜ਼ਾਹਰ ਹੈ ਕਿ ਜਿਹੜੇ ਡਿਪਲੋਮੈਟ ਐਗਰੈਸਿਵਲੀ ਜਿਹੜੇ ਨੇ ਪਰਸੂ ਕਰਦੇ ਨੇ ਉਹ ਫੋਨਾਂ ਤੇ ਤਾਂ ਗੱਲ ਕਰਦੇ ਨਹੀਂ ਨੇ, ਕਿਉਂਕਿ ਉਹ ਵੀ ਪਤਾ ਹੁੰਦਾ ਵੀ ਟਰੈਪ ਲੈ ਕੀਤਾ। ਔਰ ਆਲਰੇਡੀ ਕਾਠਮੰਡੂ ਦੇ ਵਿੱਚ ਔਰ ਨੇਪਾਲ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦਾ ਇੰਨਾ ਜਾਲ ਵਿਛਿਆ ਹੋਇਆ ਸੀ। ਹੁਣ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਕੁ ਕੱਢੇ ਨੇ, ਜ਼ਾਹਰ ਹੈ ਕੱਢੇ ਹੋਣਗੇ, ਇਸ ਲਈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅੰਦਰ ਚੱਲ ਕੀ ਰਿਹਾ। ਅਦਰਵਾਈਜ਼ ਬਹੁਤ ਵਾਰ ਈਵਨ ਇਹ ਸਾਡੇ ਅੰਦਰੂਨੀ ਹਲਕਿਆਂ ਦਾ ਕਹਿਣਾ ਸੀ ਕਿ ਭਾਈ ਪਹਿਲਾਂ ਕੁਝ ਸਿੱਖ ਜਿਹੜੇ ਬਾਹਰ ਬਲੈਕ ਲਿਸਟ ਕੀਤੇ ਸੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਭਾਈ ਚਲੋ ਕਿਉਂਕਿ ਨੇਪਾਲ ਦਾ ਲੈਂਡ ਬਾਰਡਰ ਲੱਗਦਾ ਭਾਰਤ ਨਾਲ ਵੀ, ਕਾਠਮੰਡੂ 에ਅਰਪੋਰਟ ਤੇ ਉਤਰੋ, ਉੱਥੋਂ ਤੁਸੀਂ ਕਰਕੇ ਜਿਹੜਾ ਉਹ ਬਿਹਾਰ ਰਾਹੀਂ ਜਾਂ UP ਰਾਹੀਂ ਜਾਂ ਉੱਤਰਾਖੰਡ ਰਾਹੀਂ ਦਾਖਲ ਹੋ ਜਾਂਦੇ ਸੀ, ਆਪਣੇ ਘਰਾਂ 'ਚ ਮਿਲ ਮੁੜ ਕੇ ਉਸੇ ਰੂਟ ਤੋਂ ਵਾਪਸ ਆਉਂਦੇ ਸੀ। ਔਰ ਇਹ ਮੈਂ ਅੱਜ ਤੋਂ 20 ਸਾਲ ਪੁਰਾਣੀ ਗੱਲ ਕਰ ਰਿਹਾ। ਫਿਰ ਦੇ ਰਿਅਲਾਈਜ਼ ਕਿ ਜਿੰਨੇ ਬੰਦੇ ਇਹਨਾਂ ਦੇ ਦਿੱਲੀ 'ਚ ਨਹੀਂ ਬੈਠੇ ਹੋਏ ਉਹਦੇ ਨਾਲੋਂ ਜ਼ਿਆਦਾ ਕਾਠਮੰਡੂ ਜਿਹਨਾਂ ਦੇ ਏਜੰਸੀਆਂ ਦੇ ਬੈਠੇ ਹੋਏ ਨੇ। ਜਦੋਂ ਕੁਝ ਜਿਹੜੇ ਨੇ ਉਹਨਾਂ ਨੂੰ ਹਰਾਸ ਕੀਤਾ ਗਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਨੇਪਾਲ ਕਾਠਮੰਡੂ 에ਅਰਪੋਰਟ ਨੂੰ ਇਹਨਾਂ ਦੀ ਕਾਠਮੰਡੂ ਦੀਆਂ ਏਜੰਸੀਆਂ ਰਨ ਨਹੀਂ ਕਰਦੀਆਂ, ਉਹ ਤਾਂ ਇੰਡੀਅਨ ਏਜੰਸੀਆਂ ਰਨ ਕਰਦੀਆਂ ਨੇ। ਇਹ ਗੱਲ ਜਿਹੜੀ ਹੈ ਲਗਾਤਾਰਤਾ ਦੇ ਨਾਲ ਇੰਨਾ ਜ਼ਿਆਦਾ ਇਨਫਲੂਐਂਸ ਸੀ, ਇਹਨਾਂ ਨੇ ਇੰਡੀਅਨ ਏਜੰਸੀ ਰਾ ਨੇ ਮਰਡਰ ਕਰਵਾਇਆ। ਈਵਨ ਜੇ ਨੇਪਾਲ ਦਾ ਸ਼ਾਹੀ ਘਰਾਨਾ ਵੀ ਇੱਕੋ ਦਿਨ 'ਚ 13-14 ਜੀ ਮਾਰ ਦਿੱਤੇ ਸੀ ਉਹਨਾਂ ਦੇ ਇੱਕ ਟੱਬਰ ਦੇ ਬੰਦੇ ਨੇ, ਔਰ ਬਾਅਦ 'ਚ ਉਹਨੇ ਵੀ ਸੁਸਾਈਡ ਦੇ ਨਾਂ ਥੱਲੇ। ਸੋ ਇਹਨਾਂ ਦਾ ਪੂਰਾ ਆਪਰੇਸ਼ਨ ਸੀ। ਇਹ ਵੱਖਰੀ ਗੱਲ ਹੈ ਕਿ ਓਵਰ ਏ ਪੀਰੀਅਡ ਆਫ ਟਾਈਮ ਈਵਨ ਜਿਹੜੇ ਹੁਣ ਰੂਲਿੰਗ ਧਿਰ ਹੈ ਇਹਨਾਂ ਦੇ ਵੀ ਕੁਝ ਬੰਦੇ ਜਿਹਨਾਂ ਦੇ ਵਿੱਚ ਪ੍ਰਚੰਡਾ ਔਰ ਦੂਜਾ ਇਹਨਾਂ ਚੋਂ ਕੁਝ ਬ੍ਰਾਹਮਣ ਆਊਟ ਜਿਹੜੇ ਨੇ ਉਸ ਜ਼ਾਤ ਨਾਲ ਈਵਨ ਮਿਸਟਰ ਓਲੀ ਵੀ KP ਸ਼ਰਮਾ ਲਿਖਦਾ ਇਹ ਵੀ ਸ਼ਰਮ ਹੈ, ਪ੍ਰਚੰਡਾ ਵੀ ਸ਼ਰਮ ਹੈ। ਪਰ ਅਲਟੀਮੇਟਲੀ ਤੁਸੀਂ ਜਿਸ ਖਿੱਤੇ ਜਿਸ ਧਰਤੀ ਤੇ ਰਹਿੰਦੇ ਹੋ, ਤੁਹਾਨੂੰ ਜਦੋਂ ਉਹਦੀ ਲਾਇਲਟੀ ਨਜ਼ਰ ਆਈ ਉਹ ਤੁਹਾਨੂੰ ਲੱਗਿਆ ਵੀ ਨਹੀਂ ਇਹ ਤਾਂ ਖਰਾਬ ਕਰ ਰਹੇ ਨੇ ਸਾਨੂੰ, ਔਰ ਉਹਨਾਂ ਨੇ ਪੂਰਾ U ਟਰਨ ਮਾਰਿਆ। ਔਰ ਹੁਣ ਤੁਹਾਡੇ ਕੋਲ ਕੁਝ ਹੋਰ ਨਹੀਂ ਬਚਿਆ
ਤੇ ਫਿਰ ਇਖਲਾਕ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਸੋ ਮੈਂ ਸਮਝਦਾ ਵੀ ਨੇਪਾਲ ਨੇ ਸੱਚਮੁੱਚ, ਬੇਸ਼ੱਕ ਨੇਪਾਲ ਇੱਕ ਗਰੀਬ ਮੁਲਕ ਹੈ, ਬਹੁਤ ਗੁਰਬਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬਹੁਤ ਸਾਰੇ ਚੈਲੰਜਸ ਨੇ, ਪਰ ਜਿੰਨਾ ਕੁ ਮੇਰਾ ਵੀ ਐਕਸਪੋਜ਼ਰ ਹੈ, ਜਿੱਥੇ ਮੈਂ ਬਚਪਨ 'ਚ ਪੜ੍ਹਿਆ, ਗਰੋ ਹੋਇਆ, ਸਾਡੇ ਨਾਲ ਗੁਰਖਾ ਸਟੂਡੈਂਟ ਵੀ ਸੀ, ਮੇਰੇ ਬੜੇ ਚੰਗੇ ਦੋਸਤਾਂ 'ਚੋਂ ਇੱਕ ਬਿਮਲ ਗੁਰੰਗ ਮੇਰਾ ਇੱਕ ਚੰਗਾ ਦੋਸਤ ਸੀ, ਔਰ ਉਹਨਾਂ ਦੇ ਘਰਾਂ 'ਚ ਵੀ ਆਣ ਜਾਣ ਸੀ। ਤੇ ਮੈਨੂੰ ਪਤਾ ਹੈ ਵੀ ਇਹਨਾਂ ਦਾ ਜਦੋਂ ਇੱਕ ਸੈਲਫ ਪ੍ਰਾਈਡ ਨਾਂ ਦੀ ਜਿਹੜੀ ਚੀਜ਼ ਜੇ ਦੇਖਣੀ ਹੋਏ, ਜਿਵੇਂ ਪੰਜਾਬ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ, ਸਿੱਖਾਂ ਦੇ ਅਣਖੀ ਲੋਕ ਨੇ, ਗੈਰਤਮੰਦ ਲੋਕ ਨੇ, ਔਰ ਜੇ ਯਾਰੀ ਵੀ ਹੈ, ਲਾਇਲ ਨੇ, ਤੁਹਾਡੇ ਵਫਾਦਾਰ ਨੇ, ਪਰ ਜੇ ਤੁਸੀਂ ਉਹਨਾਂ ਦੀ ਗੈਰਤ ਤੇ ਕਰੋ, ਤੇ ਕੋਈ ਵੀ ਅਟੈਕ ਕਰੋ, ਫਿਰ ਉਹ ਮਰਨ ਤੋਂ ਨਹੀਂ ਡਰਦੇ ਹੈ। ਜਿਵੇਂ ਸਾਡੇ ਲਈ ਕਿਰਪਾਨ ਹਮੇਸ਼ਾ ਸਾਡੀ ਉਸ ਗੈਰਤ ਦਾ ਪ੍ਰਤੀਕ ਹੈ, ਸੈਲਫ ਰਿਸਪੈਕਟ ਦਾ ਪ੍ਰਤੀਕ ਹੈ, ਮਜ਼ਹਬੀ ਚਿੰਨ੍ਹ ਹੈ, ਭਾਵੇਂ ਖੁਖਰੀ ਉਹਨਾਂ ਦਾ ਮਜ਼ਹਬੀ ਨਹੀਂ ਹੈ ਪਰ ਉਹਨਾਂ ਦੇ ਕਲਚਰ ਦਾ ਹਿੱਸਾ ਹੈ। ਹਰ ਗੁਰਖਾ ਜਦੋਂ ਕਿਤੇ ਵੀ ਜਾਏਗਾ ਉਹਦੇ ਕੋਲ ਖੁਖਰੀ ਹੁੰਦੀ ਹੈ। ਖੁਖਰੀ ਜਿਹੜੀ ਹੈ ਉਹਨਾਂ ਦੀ ਗੈਰਤ ਹੈ। ਉਹਦਾ ਮਤਲਬ ਹੈ ਕਿ ਉਹ ਹਥਿਆਰਾਂ ਨੂੰ ਵੀ ਪਿਆਰ ਕਰਦੇ ਨੇ, ਗੈਰਤਮੰਦ ਲੋਕ ਨੇ। ਔਰ ਮੈਂ ਸਮਝਦਾ ਵੀ ਉਹਨਾਂ ਨੇ ਭਾਰਤ ਨੂੰ ਨਕਸ਼ਾ ਦਿਖਾ ਦਿੱਤਾ ਹੈ ਕਿ ਤੁਸੀਂ ਇੱਕ ਵੱਡਾ ਮਗਰਮੱਛ ਵਾਲਾ ਇੱਕ ਸਾਈਜ਼ ਜ਼ਰੂਰ ਰੱਖਦੇ ਹੋ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਹ ਹੱਕ ਮਿਲਿਆ ਹੋਇਆ ਹੈ ਕਿ ਵੀ ਤੁਸੀਂ ਹਰ ਮੱਛੀ ਨੂੰ ਖਾਣਾ ਗਿੱਝੇ ਹੋਵੋਗੇ। ਪਰ ਇੱਥੇ ਅਸੀਂ ਖੁਖਰੀ ਨਾਲ ਤੁਹਾਡਾ ਪੇਟ ਚਾਕ ਕਰਕੇ ਵੀ ਅਸੀਂ ਬਾਹਰ ਆ ਗਏ। ਸੋ ਆਪਣੇ ਵੱਲੋਂ ਤਾਂ ਇਹਨਾਂ ਨੇ ਨਿਕਲਿਆ ਹੋਇਆ ਸੀ ਮਗਰਮੱਛ ਨੇ, ਪਰ ਉਹਨਾਂ ਨੇ ਖੁਖਰੀ ਨਾਲ ਮਗਰਮੱਛ ਦਾ ਜਿਹੜਾ ਢਿੱਡ ਪਾੜ ਦਿੱਤਾ ਹੈ, ਔਰ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਭਾਈ ਤੁਹਾਡਾ ਕੰਮ ਕਰ ਦਿੱਤਾ ਹੈ। ਔਰ ਅਸੀਂ ਤਾਂ ਇਹੀ ਜਿਹੜਾ ਵਿਸ਼ ਕਰਦੇ ਆ ਨੇਪਾਲੀਆਂ ਨੂੰ, ਔਰ ਜਿਵੇਂ ਉਹਨਾਂ ਦੀ ਜਿਹੜੀ ਗ੍ਰੀਟਿੰਗ ਹੁੰਦੀ ਹੈ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਤੇ ਉਹ ਇੱਕ ਦੂਜੇ ਨੂੰ ਪੁੱਛਦੇ ਨੇ ਕਸਤੋ ਹਾਲ ਚਾਲ ਛਾ, ਕੀ ਹਾਲ ਚਾਲ ਹੈ, ਤੇ ਉਹ ਫਿਰ ਅੱਗੋਂ ਜਵਾਬ ਹੁੰਦਾ ਹੈ ਰਾਮੜੋ ਛਾ। तो ਅਸੀਂ ਰਾਮੜੋ ਛਾ ਹੀ ਕਵਾਂਗੇ ਕਿ ਭਾਈ ਇਵੇਂ ਹੀ ਤੁਸੀਂ ਆਪਣੀ ਅਣਖ ਔਰ ਗੈਰਤ ਕਾਇਮ ਰੱਖੋ, ਔਰ ਸਿੱਖ ਕੌਮ ਤੁਹਾਡੇ ਹਰ ਮੂਵ ਨੂੰ ਪੂਰੇ ਤੌਰ ਦੇ ਉੱਤੇ ਸਪੋਰਟ ਕਰਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।